ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਥੀਓਪੀਅਨ ਸਰਕਾਰ ਤੇ ਜਿਹੜੇ ਟਿਗਰੀਅਨ ਫੋਰਸਿਸ ਆ, ਉਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਹੋ ਗਿਆ ਆ। ਅੱਜ ਇਹਨਾਂ ਦੋਨਾਂ ਨੇ ਸ਼ਾਂਤੀ ਦੇ ਲਈ, ਟਰੂਸ ਦੇ ਲਈ ਜਿਹੜਾ ਉਹ ਮੰਨ ਗਏ ਆ। 2 ਸਾਲ ਉੱਥੇ ਯੁੱਧ ਜਿਹੜਾ ਇੱਕ ਦੂਜੇ ਦੇ ਨਾਲ ਇਹਨਾਂ ਦਾ ਉਹ ਚੱਲਦਾ ਰਿਹਾ ਆ। ਅਫਰੀਕਾ ਦੀ ਜਿਹੜੀ ਦੂਜੀ ਸਭ ਤੋਂ ਵੱਧ ਜਨਸੰਖਿਆ ਵਾਲੀ ਜਿਹੜੀ ਮੁਲਕ ਹੈਗਾ ਆ, ਉੱਥੇ ਇਹ ਜਿਹੜਾ ਹਰਜੋਤ ਸਿੰਘ ਜੀ ਲੜਾਈ ਜਿਹੜੀ ਚੱਲ ਰਹੀ ਸੀਗੀ। ਸੋ ਅੱਜ ਜਿਹੜੇ ਅਫਰੀਕਨ ਯੂਨੀਅਨ ਦੇ ਉਹਨਾਂ ਨੇ ਜਿਹੜਾ ਮੇਨ ਹਾਈ ਰਿਪਰੈਜ਼ੈਂਟੇਟਿਵ, ਉਹਨਾਂ ਨੇ ਕਿਹਾ ਵੀ ਦੋਨਾਂ ਹੀ ਪਾਸਿਓਂ ਇਸ ਲੜਾਈ ਨੂੰ ਬੰਦ ਕਰਨ ਦੇ ਲਈ ਸਮਝੌਤਾ ਜਿਹੜਾ ਉਹ ਹੋ ਚੁੱਕਾ ਆ। ਅਜੇ ਪੂਰਾ ਡਾਕੂਮੈਂਟ ਰਿਲੀਜ਼ ਕਰਨਾ ਜਿਹੜਾ ਉਹ ਬਾਕੀ ਆ। ਟਿਗਰੇ ਤੇ ਜਿਹੜੇ ਇਥੋਪੀਆ ਦੇ ਦਰਮਿਆਨ ਇਹ ਯੁੱਧ ਪਿਛਲੇ 2 ਸਾਲਾਂ ਤੋਂ ਲੜਾਈ ਜਿਹੜੀਆਂ ਝੜਪਾਂ ਆ ਉਹ ਚੱਲ ਰਹੀਆਂ ਸੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅਚਾਨਕ ਮਿਡ ਟਰਮ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇੱਕ ਆਪਣਾ ਜੋ ਭਾਸ਼ਣ ਦਿੱਤਾ ਹੈਗਾ ਆ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਡੈਮੋਕ੍ਰੇਸੀ ਨੂੰ ਅਸੀਂ ਬਚਾਉਣਾ ਆ। ਪੋਲੀਟੀਕਲ ਵਾਇਲੈਂਸ, ਵੋਟਰ ਇੰਟੀਮੀਡੇਸ਼ਨ ਬਹੁਤ ਹੋ ਰਹੀ ਆ, ਤੇ ਹਾਊਸ ਸਪੀਕਰ ਨੈਂਸੀ ਪਲੋਸੀ ਦੇ ਘਰ ਦੇ ਉੱਤੇ ਉਹਨਾਂ ਦੇ ਹਸਬੈਂਡ ਤੇ ਜੋ ਅਟੈਕ ਕੀਤਾ ਗਿਆ ਸੀ। ਇਸੇ ਤਰ੍ਹਾਂ ਇੱਕ ਐਰੀਜ਼ੋਨਾ ਦੇ ਵਿੱਚ ਗਰੁੱਪ ਹੈਗਾ ਜਿਹਨੂੰ ਅਕਿਊਜ਼ ਕੀਤਾ ਗਿਆ ਹੈਗਾ ਵੋਟਰ ਇੰਟੀਮੀਡੇਸ਼ਨ ਦੇ ਲਈ। ਸੋ ਇਹ ਸਾਰੇ ਕਾਸੇ ਦੇ ਲਈ ਉਹਨਾਂ ਨੇ ਕਿਹਾ ਵੀ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਆ ਤੇ ਜਿਹੜਾ ਡੈਮੋਕ੍ਰੇਟਸ ਦਾ ਸਾਥ ਦੇਣਾ ਪਊਗਾ। ਸੋ ਕਹਿੰਦੇ ਵੀ ਸਾਨੂੰ ਪੀਸਫੁਲੀ ਬੈਲਟ ਬਾਕਸ ਦੇ ਉੱਤੇ ਜੋ ਆ ਸੈਟਲ ਹੋਣਾ ਪਊਗਾ। ਜੀ, ਜਿਵੇਂ ਉਹਨਾਂ ਨੇ ਕਿਹਾ ਵੀ ਜਿਹੜੇ ਇਲੈਕਸ਼ਨ ਡਿਨਾਇਰਸ ਹੈਗੇ ਆ, ਜਿਹੜੇ ਕਿ ਨਤੀਜੇ ਜੇ ਉਹਨਾਂ ਦੇ ਪੱਖ ਦੇ ਨਹੀਂ ਆ, ਤੇ ਉਸ ਦੇ ਉਲਟ ਜਿਹੜਾ ਉਹ ਬੋਲਦੇ ਆ, ਉਹ ਇੱਕ ਕਾਫੀ ਖਤਰੇ ਵਾਲੀ ਗੱਲ ਬਣੀ ਪਈ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹੀ ਇਹ ਗੱਲ ਆਖੀ ਵੀ ਜਿਹੜੀ GOP ਆ, ਜੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਤਦੀ ਆ ਤਾਂ ਉਹ ਕੇਓਸ ਦੇ ਉੱਤੇ ਜਾਣੀ ਕਿ ਹਾਲਾਤ ਜਿਹੜੇ ਉਹ ਮਾੜੇ ਹੋ ਸਕਦੇ ਆ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਪਾਰਟੀ ਦੇ ਲੋਕਾਂ ਨੂੰ ਕਹਿ ਲਓ ਵੀ ਹੋਰ ਐਨਰਜਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਜਿਹੜੇ ਇੰਡੀਪੈਂਡੈਂਟ ਉਹਨਾਂ ਲੋਕਾਂ ਨੂੰ ਆਪਣੇ ਵੱਲ ਰੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਹੁਣ ਲੋਕਾਂ ਦੇ ਉੱਤੇ ਇਸ ਭਾਸ਼ਣ ਦਾ ਕੋਈ ਅਸਰ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ, ਜਾਂ ਇਸ ਨੂੰ ਉਲਟ ਢੰਗ ਨਾਲ ਦੇਖਦੇ ਆ, ਇਹ ਹੁਣ 8 ਨਵੰਬਰ ਤਾਈਂ ਜਿਹੜਾ ਉਹ ਪਤਾ ਲੱਗੇਗਾ। ਅਰਲੀ ਵੋਟਿੰਗ ਜਿਹੜੀ ਕਈ ਥਾਵਾਂ ਦੇ ਉੱਤੇ ਉਹ ਹੋ ਰਹੀ ਆ। ਕਈ ਥਾਵਾਂ ਦੇ ਉੱਤੇ ਮਿਲੀਅਨਸ ਆਫ ਬੈਲਟ ਆਲਰੇਡੀ ਵਾਪਸ ਜਿਹੜੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਤੇ ਉੱਦਾਂ ਹੁਣ 1 ਹਫ਼ਤੇ ਦਾ ਪੂਰਾ ਵਕਤ ਜਿਹੜਾ ਉਹ ਰਹਿ ਗਿਆ ਆ। ਅਗਲੇ ਮੰਗਲਵਾਰ ਨੂੰ 8 ਤਰੀਕ ਜਿਹੜੀ ਆ ਉਹ ਲਾਸਟ ਡੇਟ ਹੈ ਇਲੈਕਸ਼ਨ ਦੀ। ਤੇ ਕਹਿੰਦੇ ਆ ਵੀ ਜੇ ਕਿਸੇ ਨੇ ਵੋਟ ਪਾਉਣੀ ਆ ਇਲੈਕਸ਼ਨ ਡੇ ਵਾਲੇ ਦਿਨ, ਮੇਲ ਨਾ ਕਰੋ, ਉਸ ਦਿਨ ਜਾ ਕੇ ਇਨ ਪਰਸਨ ਜਾ ਕੇ ਤੁਸੀਂ ਵੋਟ ਆਪਣੀ ਉੱਥੇ ਪਾ ਸਕਦੇ, ਕਿਉਂਕਿ ਜੇ ਉਸ ਦਿਨ ਪੋਸਟ ਮਾਰਕ ਨਾ ਹੋਈ ਤਾਂ ਫਿਰ ਤੁਹਾਡੀ ਵੋਟ ਆ ਉਹ ਨਹੀਂ ਗਿਣੀ ਜਾਵੇਗੀ।